ਕੁਛ ਸਮਾਂ ਪਹਿਲਾਂ, ਕੁਛ ਸਾਲ ਪਹਿਲਾਂ ਇੱਕ ਬੜਾ ਚਰਚਿਤ ਹੋਇਆ ਸੀ ਜੇਲ੍ਹ ਸੁਪਰਿੰਟੈਂਡੈਂਟ ਰਾਜਨ ਕਪੂਰ। ਉਸ ਵੇਲੇ ਉਹ ਪਟਿਆਲੇ ਦੀ ਜੇਲ੍ਹ ਦਾ ਸੁਪਰਡੈਂਟ ਸੀ। ਇੰਨੀ ਕੁ ਕਰਪਸ਼ਨ ਇਹਨੇ ਜੇਲ੍ਹ ਦੇ ਵਿੱਚ ਮਚਾਈ ਹੋਈ ਸੀ ਕਿ ਉਹਦਾ ਚਰਚਾ ਵੱਡੇ ਪੱਧਰ ਦੇ ਉੱਤੇ ਚੱਲਦਾ ਸੀ, ਪਰ ਕੋਈ ਡਰਦਾ ਮੂਹਰੇ ਨਹੀਂ ਸੀ ਆਉਂਦਾ। ਉਹਨੇ ਅੰਦਰ ਕੁਛ ਇਸ ਕਿਸਮ ਦੇ ਕੈਦੀਆਂ ਦੇ ਵਿੱਚੋਂ ਗੁੰਡੇ ਪਾਲ ਰੱਖੇ ਸਨ, ਜਿਹੜੇ ਕਿ ਅੰਦਰ ਹਵਾਲਾਤੀਆਂ ਤੇ ਕੈਦੀਆਂ ਨੂੰ ਬੁਰੇ ਤਰੀਕੇ ਦੇ ਨਾਲ ਕੁਟਾਪਾ ਕਰਦੇ ਸਨ। ਕੁਟਾਪਾ ਇਸ ਕਰਕੇ ਕਰਦੇ ਸਨ ਕਿ ਉਹ ਰਾਜਨ ਕਪੂਰ ਦੇ ਪੈਰੀਂ ਪੈਣ ਤੇ ਮਹੀਨੇ ਦੇ ਪੈਸੇ ਦੇਣ। ਇੱਕ ਬਹੁਤ ਵੱਡਾ ਐਕਸਟੋਰਸ਼ਨ ਜਿਹੜਾ ਜੇਲ੍ਹਾਂ ਦੇ ਅੰਦਰ ਚੱਲਦਾ, ਇਹ ਕੋਈ ਨਵਾਂ ਨਹੀਂ ਸੀ, ਪਰ ਰਾਜਨ ਕਪੂਰ ਨੇ ਸਾਰੀਆਂ ਹੱਦਾਂ ਤੋੜ ਦਿੱਤੀਆਂ ਸੀ ਇਸ ਮਾਮਲੇ ਦੇ ਵਿੱਚ। ਇੱਕ ਵਿਅਕਤੀ ਜਿਹਦਾ ਨਾਮ ਗੋਰੂ ਬੱਚਾ ਸੀ, ਉਹਨੇ ਰੱਖਿਆ ਹੋਇਆ ਸੀਗਾ ਇਸ ਕੰਮ ਦੇ ਵਾਸਤੇ, ਜਿਹੜਾ ਕਿ ਕੈਦੀਆਂ ਤੇ ਹਵਾਲਾਤੀਆਂ ਦੀ ਕੁੱਟਮਾਰ ਕਰਦਾ ਸੀ। ਉਹ ਆਪ ਸਾਹਮਣੇ ਨਹੀਂ ਸੀ ਹੁੰਦਾ, ਪਰ ਬਾਅਦ ਦੇ ਵਿੱਚ ਜਦੋਂ ਕੁੱਟ ਨਹੀਂ ਸੀ ਝੱਲੀ ਜਾਂਦੀ, ਫਿਰ ਉਹਨੂੰ ਇਹ ਕਿਹਾ ਜਾਂਦਾ ਸੀਗਾ ਕਿ ਉਹ ਪੈਸੇ ਦੇਵੇ। ਇਹ ਪੈਸੇ ਉੱਕਾ ਪੁੱਕਾ ਵੀ ਹੋ ਸਕਦੇ ਸੀਗੇ ਤੇ ਇਹ ਪੈਸੇ ਮਹੀਨੇ ਦੇ ਰੂਪ ਦੇ ਵਿੱਚ ਵੀ ਹੋ ਸਕਦੇ ਸੀ। ਰਾਜਨ ਕਪੂਰ ਦੇ ਇਹ ਹਰਕਤਾਂ ਇਸ ਪੱਧਰ ਤੱਕ ਵਧੀਆਂ ਹੋਈਆਂ ਸੀ ਕਿ ਉਹ ਪੈਸੇ ਕੁਝ ਖਾਸ ਖਾਤਿਆਂ ਦੇ ਵਿੱਚ ਲੈ ਲੈਂਦਾ ਸੀ, ਫਿਰ ਉੱਥੋਂ ਉਹ ਪੈਸੇ ਕਢਵਾਉਂਦਾ ਸੀ। ਮਹੀਨੇ ਦਾ ਕਿੰਨਾ ਕੁ ਪੈਸਾ ਉਹ ਬਣਾਉਂਦਾ ਸੀ, ਇਹ ਕਿਹਾ ਜਾਂਦਾ ਉਹ 40-50 ਲੱਖ ਰੁਪਈਆ ਮਹੀਨੇ ਦਾ ਉਹ ਜੇਲ੍ਹ ਦੇ ਵਿੱਚੋਂ ਬਣਾਉਂਦਾ ਸੀ। ਫਿਰ ਜਦੋਂ ਇਹ ਹੌਲੀ ਹੌਲੀ ਸ਼ਿਕਾਇਤਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਤਾਂ ਮਾਮਲਾ ਉਹਦੇ ਉੱਤੇ ਦਰਜ ਹੋ ਗਿਆ, ਸਸਪੈਂਡ ਹੋ ਗਿਆ। ਉਹਦੇ ਨਾਲ ਦੇ ਕੁਝ ਸਾਥੀ ਵੀ ਸਸਪੈਂਡ ਹੋਏ। ਹੁਣ ਇੱਕ ਮਾਮਲਾ ਫਿਰ ਦੁਬਾਰਾ ਉੱਭਰਿਆ ਰਾਜਨ ਕਪੂਰ ਦੇ ਉੱਤੇ। ਰਾਜਨ ਕਪੂਰ ਦੇ ਉੱਤੇ ਇੱਕ ਮਾਮਲਾ ਹੋਰ ਦਰਜ ਹੋਇਆ। ਇਹ 2017 ਤੋਂ ਲੈ ਕੇ 2019 ਦੇ ਦੌਰਾਨ ਜੇਲ੍ਹ ਦੇ ਵਿੱਚ ਮੌਜੂਦ ਇੱਕ ਵਿਅਕਤੀ ਦੇ ਵੱਲੋਂ, ਵਿਸ਼ਾਲ ਸਿੰਘ ਦੇ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਹ ਸ਼ਿਕਾਇਤ ਥਰੂ ਜੁਡੀਸ਼ਰੀ ਆਈ ਸੀ। ਉਦੋਂ ਦੇ ਡਿਸਟ੍ਰਿਕਟ ਸੈਸ਼ਨ ਜੱਜ ਰਜਿੰਦਰ ਅਗਰਵਾਲ ਹੋਰਾਂ ਨੇ ਇਨਕੁਆਇਰੀ ਇੱਕ ਜਿਹੜੀ ਰਜਿਸਟਰਾਰ ਤੋਂ, ਹਾਈ ਕੋਰਟ ਦੇ ਰਜਿਸਟਰਾਰ ਤੋਂ ਕਰਵਾਈ ਸੀਗੀ। ਇਸ ਇਨਕੁਆਇਰੀ ਦੇ ਵਿੱਚ ਇਹ ਪਾਇਆ ਗਿਆ ਕਿ ਵਿਸ਼ਾਲ ਸਿੰਘ ਦੀ ਸ਼ਿਕਾਇਤ ਠੀਕ ਹੈ, ਭਾਵ ਕਿ ਉਹਦੇ ਬਾਹਰ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਕਰਾਏ। ਰਾਜਨ ਕਪੂਰ ਨੇ ਉਹ ਪੈਸੇ ਅਕਾਊਂਟ ਦੇ ਵਿੱਚੋਂ ਕਢਵਾ ਲਏ। ਪਰ ਹੈਰਾਨਗੀ ਦੀ ਗੱਲ ਤੁਸੀਂ ਇਹ ਦੇਖੋ ਕਿ ਰਾਜਨ ਕਪੂਰ ਦੇ ਜਿਹੜੀਆਂ ਹੱਥ ਨੇ ਉਹ ਕਾਨੂੰਨ ਨਾਲੋਂ ਲੰਬੇ ਸੀ। ਉਹਨੇ ਇਹ ਫਾਈਲ ਦਬਾ ਕੇ ਰੱਖੀ। ਸਰਕਾਰ ਬਦਲੀ, ਹਰਜੋਤ ਸਿੰਘ ਬੈਂਸੂਰੀ ਬਣੇ ਜੇਲ੍ਹ ਮੰਤਰੀ, ਤੇ ਪਿਛਲੇ ਦਿਨੀ ਉਹਨਾਂ ਨੇ ਜਿੰਨੀਆਂ ਇਨਕੁਆਇਰੀਜ਼ ਪੈਂਡਿੰਗ ਪਈਆਂ ਨੇ ਉਹ ਫਾਈਲਾਂ ਮੰਗਵਾ ਲਈਆਂ ਕਿ ਲਿਆਓ, ਦੱਸੋ ਕਿਹੜੀਆਂ ਕਿਹੜੀਆਂ ਇਨਕੁਆਇਰੀਜ਼ ਹੋਈਆਂ ਨੇ ਤੇ ਉਹ ਪੈਂਡਿੰਗ ਕਿਉਂ ਪਈਆਂ ਨੇ, ਤੇ ਉਹਨਾਂ ਦੇ ਵਿੱਚ ਫੈਸਲਾ ਕੀ ਕੀਤਾ। ਜਦੋਂ ਇਹ ਫਾਈਲਾਂ ਜਾਣੀਆਂ ਸੀ ਤੇ ਬਿਨਾਂ ਕਿਸੇ ਸ਼ੱਕ ਦੇ ਇਹਦਾ ਸਟੇਟਸ ਪਤਾ ਲੱਗਣਾ ਸੀ। ਹੁਣ ਕੀ ਕੀਤਾ ਡਿਪਾਰਟਮੈਂਟ ਨੇ, ਪੁਲਿਸ ਨੂੰ ਨਾਲ ਦੀ ਨਾਲ ਕਿਹਾ ਕਿ FIR ਦਰਜ ਕਰ ਦਿਓ। ਰਾਜਨ ਕਪੂਰ, ਉਹਦੇ ਸਾਥੀਆਂ ਡਿਪਟੀ ਸੁਪਰੀਡੈਂਡੈਂਟ ਤੇਜਾ ਸਿੰਘ ਜਿਹੜਾ ਕਿ ਰਿਟਾਇਰ ਹੋ ਗਿਆ, ਤੇ ਹੈੱਡ ਵਾਰਡਰ ਸੀਗਾ ਪਰਮਜੀਤ ਸਿੰਘ, ਇਹ ਵੀ ਰਿਟਾਇਰ ਹੋ ਗਿਆ ਹੈ। ਇਹਨਾਂ ਤਿੰਨਾਂ ਦੇ ਉੱਤੇ ਇਹ ਮਾਮਲਾ ਦਰਜ ਹੋ ਗਿਆ। ਇਹਦੇ ਵਿੱਚ ਐਕਟ 384 ਐਕਸਟੋਰਸ਼ਨ, 330 ਜਿਹੜਾ ਜਬਰੀ ਪੈਸੇ ਲੈਣੇ, 120B ਕ੍ਰਿਮੀਨਲ ਕਨਸਪੀਰੇਸੀ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ। ਜੇ ਇਹ ਫਾਈਲ ਨਾ ਮੰਗਾਈ ਜਾਂਦੀ ਤੇ ਇਹ ਫਾਈਲ ਦੱਬੀ ਰਹਿਣੀ ਸੀ। ਤੇ ਪਤਾ ਨਹੀਂ ਇਸ ਤਰ੍ਹਾਂ ਦੀਆਂ ਕਿੰਨੀਆਂ ਕੁ ਫਾਈਲਾਂ ਜਿਹੜੀਆਂ ਉਹ ਦੱਬੀਆਂ ਹੋਈਆਂ ਪਈਆਂ ਨੇ, ਜਿਹਨਾਂ ਨੂੰ ਪਤਾ ਹੀ ਨਹੀਂ ਕਿ ਕਿਹੜੇ ਤਰੀਕੇ ਦੇ ਨਾਲ ਇਹ ਦਬਾ ਦਿੱਤੀਆਂ ਗਈਆਂ। ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਰਾਜਕਾਲ ਦੇ ਦੌਰਾਨ ਸਾਰਾ ਕੁਝ ਰਾਜਨ ਕਪੂਰ ਇੱਥੇ ਜਿਹੜਾ ਉਹ ਕਰਦਾ ਸੀਗਾ।